ਰਸਮੁਲ ਖਤ ਦੀ ਗੱਲ ਹੋਣੀ ਸੀ, ਲਿਪੀ ਵੀ ਕਹਿ ਦਿੰਦੇ ਆ, ਸਕ੍ਰਿਪਟ ਵੀ ਕਹਿ ਦਿੰਦੇ ਆ। ਕਿੰਨਾ ਪੁਰਾਣਾ ਸਕ੍ਰਿਪਟ ਜਿਹੜਾ ਵਾ ਗੁਰਮੁਖੀ ਸਕ੍ਰਿਪਟ ਤੇ ਸਾਰਿਆਂ ਨੂੰ ਪਤਾ ਵੀ ਗ੍ਰੰਥ ਸਾਹਿਬ ਲਿਖਿਆ ਗਿਆ ਜਾਂ ਬਾਬਾ ਜੀ ਆਇਆ ਉਸ ਤੋਂ ਬਾਅਦ ਆਇਆ। ਜੇ ਸ਼ਾਹਮੁਖੀ ਤੇ ਗੁਰਮੁਖੀ ਸਕ੍ਰਿਪਟ ਦੀ ਗੱਲ ਕਰਦੇ ਆ ਆਪਾਂ, ਇਹ ਪਹਿਲੋਂ ਕਿੰਨਾ ਵਰਤਿਆ ਜਾਂਦਾ ਸੀ ਪਾਰਟੀਸ਼ਨ ਤੋਂ ਪਹਿਲੋਂ? ਇਹਨਾਂ ਦੇ ਵਿੱਚੋਂ ਦੋਵਾਂ ਜਿਹੜੇ ਸਕ੍ਰਿਪਟ ਨੇ ਕਿੰਨਾ ਪੁਰਾਣਾ? ਦੇਖੋ, ਜਿਹੜਾ ਪੰਜਾਬ ਦੇ ਅੰਦਰ ਸਾਨੂੰ ਪਿਛਲੇ ਕੋਈ 2,500-3,000 ਸਾਲ ਦਾ ਸਾਨੂੰ ਸਕ੍ਰਿਪਟ ਮਿਲਦਾ ਹੈ, ਉਹ ਤੇ ਹੈ ਲੰਡੇ ਸਕ੍ਰਿਪਟ। ਲੰਡੇ ਸਕ੍ਰਿਪਟ ਜਿਹੜਾ ਪੰਜਾਬ ਦੇ ਅੰਦਰ ਪੁਰਾਣਾ ਯੂਜ਼ ਹੁੰਦਾ ਰਿਹਾ, ਇਲਾਮਤੀ ਤੌਰ ਤੇ ਉਹ ਸਕ੍ਰਿਪਟ ਵਰਤਿਆ ਜਾਂਦਾ ਸੀ। ਉਹ ਸਕ੍ਰਿਪਟ ਤੋਂ ਬਾਅਦ ਫਿਰ ਇਸ ਖਿੱਤੇ ਦੇ ਅੰਦਰ ਜਦੋਂ ਇੱਥੇ ਮੁਗਲ ਰਾਜਧਾਨੀ ਕਾਇਮ ਹੁੰਦੀ ਹੈ ਕੋਈ 11ਵੀਂ ਸਦੀ ਦੇ ਵਿੱਚ, 12ਵੀਂ ਸਦੀ ਦੇ, ਉਸ ਵੇਲੇ ਫਿਰ ਇੱਥੋਂ ਦੀ ਜ਼ਬਾਨ ਜਿਹੜੀ ਹੈ ਨਾ ਉਹ ਬਦਲੀ ਹੈ। ਜ਼ਬਾਨ ਦਾ ਸਕ੍ਰਿਪਟ ਜਿਹੜਾ ਹੈ ਉਹ ਬਦਲਾ ਹੈ। ਉਹਦੇ ਅੰਦਰ ਜਿਹੜਾ ਪਰਸ਼ੀਅਨ ਸਕ੍ਰਿਪਟ ਹੈ ਉਹ ਆ ਇਰਾਨੀ ਸਕ੍ਰਿਪਟ। ਜੋ ਇਹ ਇਰਾਨੀ ਸਕ੍ਰਿਪਟ ਵੀ ਨਹੀਂ ਹੈ, ਇਹ ਫਿਰ ਇਸ ਨੂੰ ਅਸੀਂ ਕਵਾਂਗੇ ਤੇ ਅੱਗੇ ਜਾਵਾਂਗੇ ਇਸ ਨੂੰ ਲੱਭਾਂਗੇ ਤੇ ਅਰਬੀ ਸਕ੍ਰਿਪਟ ਕਿਵੇਂ ਹੈ? ਅਲਫ ਬੇ ਪੇ ਤੇ ਉਹੀ ਯੂਜ਼ ਅਰਬੀ ਦੇ ਅੰਦਰ ਹੋਇਆ। ਉਹੀ ਜਦੋਂ ਅਰਬ ਉੱਥੋਂ ਨਿਕਲ ਕੇ ਉਹਨਾਂ ਨੇ ਈਰਾਨ ਤੇ ਆ ਕੇ ਕਬਜ਼ਾ ਜਮਾਇਆ, ਅਰਬਾਂ ਨੇ ਆਪਣੀ ਜ਼ਬਾਨ ਦਾ ਜੋ ਸੀ ਅਲਫ ਬੇ ਤੇ ਉਹਦੇ ਅੰਦਰ ਹੀ ਫਾਰਸੀ ਨੂੰ ਐਜ਼ ਇਟ ਇਜ਼ ਲਿਖ ਦਿੱਤਾ। ਉੱਥੋਂ ਅੱਗੇ ਚੱਲਦੇ ਹੋਏ ਜਦੋਂ ਹਿੰਦੁਸਤਾਨ ਦੇ ਅੰਦਰ, ਪੰਜਾਬ ਦੇ ਅੰਦਰ ਇਹ ਲੋਕ ਆਉਂਦੇ ਤੇ ਪੰਜਾਬ ਦੇ ਅੰਦਰ ਵੀ ਅਲਫ ਬੇ ਪੇ ਤੇ ਉਹੀ ਲਿਖਾ। ਹੁਣ ਇਹ ਅਲਫ ਬੇ ਪੇ ਤੇ ਪੰਜਾਬੀ ਸ਼ਾਹਮੁਖੀ ਵਾਸਤੇ ਇਹ ਵਰਤਾਵੇ ਦੇ ਵਿੱਚ ਆ। ਲੇਕਿਨ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹਦੇ ਨਾਲ ਨਾਲ ਪਸ਼ਤੋ ਜ਼ਬਾਨ ਜਿਹੜੀ ਹੈ ਉਹ ਵੀ ਅਲਫ ਬੇ ਪੇ ਦੇ ਵਿੱਚ ਲਿਖੀ ਜਾ ਰਹੀ ਹੈ। ਉੱਪਰ 2 ਪੇਸ਼ ਪਾ ਦਿੱਤੇ, ਥੱਲੇ ਇੱਕ ਨੁਕਤਾ ਪਾ ਦਿੱਤਾ, ਜ਼ੇਰ ਪਾ ਦਿੱਤਾ। ਉਹਦੇ ਅੰਦਰ ਜਿਹੜਾ ਸਿੰਧੀ ਲਿਖੀ ਜਾ ਰਹੀ ਹੈ ਉਹ ਵੀ ਅਲਫ ਬੇ ਪੇ ਦੇ ਵਿੱਚ ਲਿਖੀ ਜਾ ਰਹੀ। ਸੋ ਜਦੋਂ ਇੱਥੇ ਮੁਗਲ ਆਉਂਦੇ ਨੇ ਉਸ ਤੋਂ ਬਾਅਦ ਇਸ ਪੂਰੇ ਖਿੱਤੇ ਦੇ ਅੰਦਰ ਜਿਹੜਾ ਸਕ੍ਰਿਪਟ ਇੱਥੇ ਰਾਜ ਹੋਇਆ ਉਹ ਪਰਸ਼ੀਅਨ ਸਕ੍ਰਿਪਟ ਰਾਜ ਹੋਇਆ। ਹੁਣ ਪਰਸ਼ੀਅਨ ਸਕ੍ਰਿਪਟ ਚੱਲ ਰਹੀ ਸੀ। ਅਗਰ ਅਸੀਂ ਦੇਖਦੇ ਹਾਂ ਬਾਬਾ ਫਰੀਦ ਦੇ ਸ਼ਲੋਕ ਜਿਹੜੇ ਬਾਬਾ ਫਰੀਦ ਨੇ ਲਿਖੇ ਉਹ ਪਰਸ਼ੀਅਨ ਸਕ੍ਰਿਪਟ ਦੇ ਅੰਦਰ ਲਿਖੇ ਹੈ। ਪੰਜਾਬੀ ਹੈ ਜਿਹੜੀ ਲੋਕਾਂ ਦੀ ਉਸ ਵੇਲੇ ਜ਼ਬਾਨ ਸੀ। ਉਸ ਤੋਂ ਬਾਅਦ ਅੱਗੇ ਅਸੀਂ ਆਨੇ ਹਜ਼ਰਤ ਸੁਲਤਾਨ ਬਾਹੂ ਹਨ, ਸ਼ਾਹ ਹੁਸੈਨ ਹਨ, ਇਹ ਲੋਕ ਸਾਰਾ ਪਰਸ਼ੀਅਨ ਸਕ੍ਰਿਪਟ ਦੇ ਅੰਦਰ ਲਿਖਦੇ ਰਹੇ। ਗੁਰਮੁਖੀ ਜਿਹੜੇ ਦੂਸਰੇ ਗੁਰੂ ਸਾਹਿਬ ਹਨ, ਗੁਰੂ ਅੰਗਦ ਜੀ, ਇਹ ਉਹਨਾਂ ਨੇ ਫਿਰ ਤਰਤੀਬ ਦਿੱਤੀ। ਉਹਨਾਂ ਜਿਹੜਾ ਲੰਡਾ ਸਕ੍ਰਿਪਟ ਉਸ ਤੋਂ ਦਿੱਤੀ ਤਰਤੀਬ ਗੁਰਮੁਖੀ ਨੂੰ ਦਿੱਤੀ, ਜਿਹੜੀ ਗੁਰੂਆਂ ਦੇ ਮੂੰਹਾਂ ਦੇ ਵਿੱਚੋਂ ਨਿਕਲ ਰਹੀ। ਉਸ ਤੋਂ ਬਾਅਦ ਇਹ ਫਿਰ ਇੱਕ ਮੁਸਤਮਲ ਹੁੰਦੀ, ਉਸ ਤੋਂ ਬਾਅਦ ਅੱਗੇ ਨਾਲ ਚੱਲਦੀ ਹੈ ਇੱਕ ਮਜ਼ਹਬੀ ਲੈਂਗੁਏਜ ਦੇ ਤੌਰ। ਲੇਕਿਨ ਜਿਹੜੀ ਪੰਜਾਬੀ ਸਿੱਖ ਕਮਿਊਨਿਟੀ ਸੀ ਉਹ ਫਿਰ ਆਹਿਸਤਾ ਮਜ਼ਹਬੀ ਦੇ ਨਾਲ ਆਮ ਕਾਰ ਵਪਾਰ ਦੀ ਜ਼ਬਾਨ ਜਿਹੜੀ ਸੀ ਉਹ ਗੁਰਮੁਖੀ ਉਹਨਾਂ ਨੇ ਵਰਤਣੀ ਸ਼ੁਰੂ ਕਰ ਦਿੱਤੀ। ਇਸੇ ਤਰੀਕੇ ਜਿਹੜੇ ਪੰਜਾਬੀ ਹੈ ਸਨ, ਜਿਵੇਂ ਬੁੱਲੇ ਸ਼ਾਹ ਹਨ, ਵਾਰਿਸ ਸ਼ਾਹ ਹਨ, ਉਹ ਫਿਰ ਮੁਸਲਿਮ ਪੰਜਾਬੀ ਜਿਹੜੇ ਸਨ ਉਹ ਨਾਲ ਸ਼ਾਹਮੁਖੀ ਵਰਤੇ। ਤੋ ਜ਼ਬਾਨ ਜਿਹੜੀ ਇਸ ਖਿੱਤੇ ਦੇ ਅੰਦਰ ਬਹੁਤ ਜ਼ਿਆਦਾ ਅਰਸੇ ਤੋਂ ਕਾਇਮ ਹੈ ਉਹ ਸ਼ਾਹਮੁਖੀ ਰਸਮੁਲ ਖਤ ਹੈ, ਜਿਸ ਦੀ ਹਿਸਟਰੀ ਅਗਰ ਅਸੀਂ ਦੇਖੀਏ ਤੇ 800-900 ਸਾਲ ਬਣਦੀ ਇਸ ਦੇ ਅੰਦਰ। ਅਗਰ ਅਸੀਂ ਗੁਰਮੁਖੀ ਦੇਖੀਏ ਤੇ ਗੁਰਮੁਖੀ ਦੀ ਹਿਸਟਰੀ ਇੱਥੇ ਕੋਈ ਸਾਡੇ 500-100 ਸਾਲ ਬਣਦੀ। ਤੋ ਪੈਰਲਲ ਨਾਲ ਹੀ ਚੱਲਦੇ ਰਹੇ। ਪਾਰਟੀਸ਼ਨ ਤੋਂ ਬਾਅਦ ਫਿਰ ਜਿਹੜੀ ਗੁਰਮੁਖੀ ਸੀ ਉਹਦੇ ਅੰਦਰ ਹੀ ਸਾਰੀ ਪੜ੍ਹਾਈ ਹੋਈ। ਹੁਣ ਸਾਡੇ ਸਿੱਖ ਦੋਸਤਾਂ ਨੂੰ ਪਤਾ ਹੈ ਕਿ ਜਿਹੜੇ ਪੁਰਾਣੇ ਲੋਕ ਅਲਫ ਬੇ ਪੇ ਦੇ ਅੰਦਰ ਉਹ ਉਰਦੂ ਵੀ ਪੜ੍ਹਦੇ ਸੀ, ਉਹ ਪੰਜਾਬੀ ਵੀ ਪੜ੍ਹਦੇ ਸੀ, ਉਹਨਾਂ ਦੇ ਲਿਖਤ ਜਿਹੜੀ ਹੁੰਦੀ ਸੀ ਅਲਫ ਬੇ ਪੇ ਦੇ ਸੀ। ਲੇਕਿਨ ਪਾਰਟੀਸ਼ਨ ਤੋਂ ਬਾਅਦ ਕਿਉਂਕਿ ਪੂਰਾ ਐਜੂਕੇਸ਼ਨ ਸਿਸਟਮ ਜਿਹੜਾ ਸੀ ਉਹਦੇ ਵਿੱਚ ਅਲਫ ਬੇ ਪੇ ਦਾ ਉਹ ਇਸਤੇਮਾਲ, ਸ਼ਾਹਮੁਖੀ ਹੋਏ ਉਰਦੂ ਹੋਏ, ਉਹ ਫਿਰ ਨਹੀਂ ਰਿਹਾ, ਖਾਲੀ ਗੁਰਮੁਖੀ ਹੋ ਗਈ। ਇਹੀ ਚੌਥੀ ਨਸਲ ਉਹੀ ਪੜ੍ਹ ਰਹੀ ਹੈ। ਉਹਨਾਂ ਦੇ ਨਜ਼ਦੀਕ ਪੰਜਾਬੀ ਗੁਰਮੁਖੀ ਹੈ, ਇੱਥੋਂ ਵਾਲੇ ਲੋਕਾਂ ਦੇ ਨਜ਼ਦੀਕ ਸ਼ਾਹਮੁਖੀ ਪੰਜਾਬੀ ਹੀ ਸਿਰਫ ਹੈ। ਗੁਰਮੁਖੀ ਉਹਨਾਂ ਨਹੀਂ ਪਤਾ ਕਿ ਕੀ ਹੈ, ਉਹ ਸਮਝਦੇ ਨੇ ਕਿ ਹਿੰਦੀ ਹੈ। ਸੋ ਇਹ ਮੁਗਾਲਤਾ ਲੋਕਾਂ ਨੂੰ ਦੂਰ ਕਰ ਲੈਣਾ ਚਾਹੀਦਾ। ਪੰਜਾਬੀ ਦੇ 2 ਖੂਬਸੂਰਤ ਸਕ੍ਰਿਪਟ ਹਨ, ਦੋਨੋਂ ਹੀ ਵਰਤੇ ਜਾਣੇ ਚਾਹੀਦੇ ਹਨ, ਦੋਨੋਂ ਹੀ ਇੱਕ ਦੂਸਰੇ ਨੂੰ ਸਮਝਣੇ ਚਾਹੀਦੇ ਹਨ। ਸਾਨੂੰ ਗੁਰਮੁਖੀ ਸਮਝਣੀ ਚਾਹੀਦੀ ਹੈ, ਗੁਰਮੁਖੀ ਜਿਹੜਾ ਸਮਝ ਰਹੀ ਹੈ ਉਸ ਨੂੰ ਸ਼ਾਹਮੁਖੀ ਸਮਝਣੀ ਚਾਹੀਦੀ ਹੈ।